ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ। ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੇ ਝੇੜਾ ਚੱਲ ਰਿਹਾ ਹੈ ਰਾਂਝੇ ਤੇ ਮੁੱਲਾਂ ਦੇ ਵਿਚਕਾਰ। ਤੇ ਮੁੱਲਾਂ ਨੇ ਆਪਣੇ ਕਿਰਦਾਰ ਦੇ ਬਾਰੇ ਖੋਲ੍ਹ ਕੇ ਦੱਸ ਦਿੱਤਾ ਕਿ ਉਸ ਦਾ ਇਸ ਜਗਤ ਦੇ ਨਾਲ, ਸਮਾਜੀ ਜ਼ਿੰਦਗੀ ਦੇ ਨਾਲ, ਮੁਆਸ਼ੀ ਜ਼ਿੰਦਗੀ ਦੇ ਨਾਲ ਔਰ ਸਿਆਸੀ ਮਸਲਿਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਬਲਕਿ ਇਸ ਦਾ ਜਿਹੜਾ ਤਲਕ ਹੈ ਉਹ ਮਰਨ ਤੋਂ ਬਾਅਦ ਜਿਹੜੀ ਜ਼ਿੰਦਗੀ ਹੈ ਉਸ ਦੇ ਨਾਲ ਹੈ। ਔਰ ਇਬਾਦਤ ਕਿਵੇਂ ਕਰਨੀ ਹੈ, ਇਬਾਦਤ ਕਰਨ ਦਾ ਕੀ ਢੰਗ ਹੈ, ਇਬਾਦਤ ਕਰਨ ਲਈ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ, ਇਹ ਦੱਸਣਾ ਜਿਹੜਾ ਨਾ ਇਹ ਸਾਡਾ ਕੰਮ ਹੈ। ਤੇ ਹੁਣ ਇਸ ਤੋਂ ਬਾਅਦ ਰਾਂਝਾ ਕੀ ਕਹਿੰਦਾ ਹੈ, ਆਓ ਅਸੀਂ ਸੁਣਨੇ ਹਾਂ ਪਹਿਲਾਂ ਲਿਆਕਤ ਅਨਾਇਤ ਹੋਰਾਂ ਦੀ ਆਵਾਜ਼ ਦੇ ਵਿੱਚ। ਬਾਸ ਹਲਵਿਆਂ ਦੀ ਖਬਰ ਮੁਰਦਿਆਂ ਦੀ, ਨਾਲ ਦਵਾਈ ਦੇ ਜੂੰਦੇ ਮਾਰਦੇ ਹੋ, ਅੰਨੇ ਕੋੜਿਆਂ ਲੁੱਲਿਆਂ ਵਾਂਗ ਬੈਠੇ, ਪੂਰਾ ਮਰਨ ਜਮਾਨ ਦਾ ਮਾਰ ਦਿਓ। ਓ ਸ਼ਰਾਚਾ ਸਰਪੋਸ਼ ਬਣਾਇਆ ਜੇ, ਰਵਾਦਾਰ ਵੱਡੇ ਗੁਨੇਗਾਰ ਦੇ ਹੋ, ਵਾਰਿਸ ਸ਼ਾਹ ਮੁਸਾਫਰਾਂ ਆਇਆਂ ਨੂੰ, ਚੱਲੋ ਚੱਲ ਹੀ ਪਏ ਪੁਕਾਰ ਦਿਓ। ਬਾਸ ਹਲਵਿਆਂ ਦੀ ਖਬਰ ਮੁਰਦਿਆਂ ਦੀ, ਜਿਉਂਦੇ ਨਾਲ ਦੁਆਈਂਦੇ ਮਾਰਦੇ ਹੋ, ਅੰਨੇ ਕੋੜਿਆਂ ਲੂਲਿਆਂ ਵਾਂਗ ਬੈਠੇ, ਪੂਰਾ ਮਰਨ ਜਮਾਨ ਦਾ ਮਾਰਦੇ ਹੋ, ਸ਼ਰਾ ਚਾ ਸਰਪੋਸ਼ ਬਣਾਇਆ ਜੇ, ਰਵਾਦਾਰ ਵੱਡੇ ਗੁਨਾਹਗਾਰ ਦੇ ਹੋ, ਵਾਰਿਸ ਸ਼ਾਹ ਮੁਸਾਫਰਾਂ ਆਇਆਂ ਨੂੰ, ਚਲੋ ਚੱਲ ਹੀ ਪਏ ਪੁਕਾਰ ਦਿਓ। ਰਾਂਝੇ ਨੇ ਮੁੱਲਾਂ ਨੂੰ ਕਿਹਾ ਕਿ ਤੁਹਾਡਾ ਸਿਰਫ ਇੰਨਾ ਹੀ ਕਿਰਦਾਰ ਨਹੀਂ ਹੈ, ਬਲਕਿ ਜਿਹੜਾ ਤੁਹਾਡਾ ਕਿਰਦਾਰ ਹੈ ਉਹ ਮੈਂ ਦੱਸਣਾ ਹਾਂ ਕਿ ਇਹ ਕੀ ਹੈ। ਤੁਸੀਂ ਜਿਹੜਾ ਹੈ ਹਰ ਵੇਲੇ ਐਸ ਤਾਂਘ ਦੇ ਵਿੱਚ ਰਹਿੰਦੇ ਹੋ ਕਿ ਕਿੱਥੋਂ ਹਲਵੇ ਦੀ ਜਿਹੜੀ ਖੁਸ਼ਬੂ ਹੈ ਉਹ ਆਵੇ, ਕਿੱਥੇ ਕੋਈ ਫੌਤ ਹੋ ਗਿਆ, ਕਿਉਂਕਿ ਜਿੱਥੇ ਕੋਈ ਫੌਤ ਹੁੰਦਾ ਉੱਥੇ ਫਿਰ ਤੁਹਾਡਾ ਕੰਮ ਜਿਹੜਾ ਨਾ ਸ਼ੁਰੂ ਹੁੰਦਾ। ਤੁਸੀਂ ਨਮਾਜ਼ ਜਨਾਜ਼ਾ ਵੀ ਪੜ੍ਹਾਉਣੀ ਹੁੰਦੀ ਹੈ, ਖ਼ਤਮ ਵੀ ਪੜ੍ਹਾਉਣਾ ਹੁੰਦਾ। ਤੋ ਇਸ ਦੇ ਫਿਰ ਇਹ ਜਿਹੜੀਆਂ ਰਸਮਾਂ ਰੀਤਾਂ ਨੇ ਇਹਦੇ ਵਿੱਚ ਖਾਣ ਨੂੰ ਚੰਗਾ ਚੋਖਾ ਵੀ ਲੱਭਦਾ, ਅਤੇ ਇਸ ਦੇ ਨਾਲ ਨਾਲ ਕੋਈ ਪਾਈ ਪੈਸਾ ਜਿਹੜਾ ਹੈ ਉਹ ਵੀ ਜਿਹੜਾ ਹੈ ਉਹ ਲੱਭ ਜਾਂਦਾ। ਬਾਸ ਹਲਵਿਆਂ ਦੀ ਖਬਰ ਮੁਰਦਿਆਂ ਦੀ, ਤੇ ਜਿਉਂਦੇ ਨਾਲ ਦੁਆਈ ਦੇ ਮਾਰਦੇ ਹੋ। ਤੇ ਜਿਹੜੇ ਲੋਕ ਜ਼ਿੰਦਾ ਹੁੰਦੇ ਨੇ ਤਾਂ ਤੁਹਾਡੀ ਇਹ ਖਾਹਿਸ਼ ਹੁੰਦੀ ਹੈ ਕਿ ਇਹਨਾਂ 'ਚੋਂ ਕੋਈ ਛੇਤੀ ਤੋਂ ਛੇਤੀ ਜਿਹੜਾ ਹੈ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਨੇ ਉਹ ਲੋਕ ਮਰਨ। ਸੋ ਬੰਦਾ ਜਿਸ ਕੰਮ ਦੇ ਉੱਤੇ ਹੁੰਦਾ ਹੈ, ਬੰਦਾ ਉਹ ਆਪਣੇ ਕੰਮ ਦੇ ਬਾਰੇ ਸੋਚਦਾ ਹੈ, ਆਪਣੇ ਕੰਮ ਦੇ ਵਧਾਅ ਬਾਰੇ ਸੋਚਦਾ ਹੈ। ਕੋਈ ਡਾਕਟਰ ਹੈ ਜਿਹਨੇ ਕੋਈ ਬਿਮਾਰੀਆਂ ਨੂੰ ਦੂਰ ਕਰਨ ਦੀ ਦੁਕਾਨ ਖੋਲ੍ਹੀ ਹੈ, ਤੇ ਉਹ ਇਹ ਤੇ ਤਾਂਘ ਨਹੀਂ ਕਰ ਸਕਦਾ, ਇਹ ਉਹ ਦੁਆ ਤਾਂ ਨਹੀਂ ਕਰ ਸਕਦਾ ਕਿ ਦੁਨੀਆ ਤੋਂ ਬਿਮਾਰੀਆਂ ਹੀ ਖ਼ਤਮ ਹੋ ਜਾਣ, ਕਿਉਂਕਿ ਜੇ ਬਿਮਾਰੀਆਂ ਖ਼ਤਮ ਹੋ ਗਈਆਂ ਤਾਂ ਫਿਰ ਉਹਦਾ ਕਲੀਨਰ ਖ਼ਤਮ ਹੋ ਜਾਏਗਾ। ਜੇ ਉਹਦਾ ਕਲੀਨਰ ਖ਼ਤਮ ਹੋ ਗਿਆ ਤੇ ਫਿਰ ਉਸ ਦੀ ਜਿਹੜੀ ਰੋਜ਼ੀ ਰੋਟੀ ਹੈ ਉਹ ਖਸ ਜਾਏਗੀ। ਸੋ ਡਾਕਟਰ ਜਿਹੜਾ ਹੈ ਉਹਦੀ ਲਾਜ਼ਮੀ ਖਾਹਿਸ਼ ਹੁੰਦੀ ਹੈ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਨੇ ਉਹ ਬਿਮਾਰ ਹੋਣ। ਇਸੇ ਤਰ੍ਹਾਂ ਕੋਈ ਤਵਾਇਫ ਹੈ ਤੇ ਉਸ ਦੀ ਵੀ ਜ਼ਿਆਦਾ ਤੋਂ ਜ਼ਿਆਦਾ ਖਾਹਿਸ਼ ਹੈ ਕਿ ਉਹ ਉਸ ਦੇ ਕੋਲ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹ ਆਉਣ।
ਸੋ ਹਰ ਕੋਈ ਜਿਸ ਕੰਮ ਤੇ ਬੈਠਾ ਹੈ, ਚੋਰ ਜਿਹੜਾ ਹੈ ਉਸਦੀ ਇਹ ਖਾਹਿਸ਼ ਹੁੰਦੀ ਹੈ ਕਿ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਚੋਰੀਆਂ ਕਰਨ ਦਾ ਜਿਹੜਾ ਹੈ ਉਹ ਮੌਕਾ ਮਿਲੇ। ਲੋਕ ਜਿਹੜੇ ਨੇ ਉਹ ਬੇਹੋਸ਼ ਹੋ ਜਾਣ, ਅੰਨੇ ਹੋ ਜਾਣ, ਤਾਂ ਕਿ ਉਹ ਜਿਹੜਾ ਹੈ ਚੋਰੀ ਕਰਨ 'ਚ ਉਸ ਨੂੰ ਆਸਾਨੀ ਹੋਵੇ। ਸੋ ਇਸ ਸਾਰੇ ਮਸਲੇ ਦਾ ਹੱਲ ਕੀ ਹੈ? ਕਿਆ ਕੋਈ ਇਹ ਜਿਹੜਾ ਇਨਸਾਨ ਦੇ ਨਾਲ ਰੋਜ਼ੀ ਰੋਟੀ ਦਾ ਜੁੜਿਆ ਹੋਇਆ ਮਸਲਾ ਹੈ, ਔਰ ਰੋਜ਼ੀ ਰੋਟੀ ਦੀ ਵਜ੍ਹਾ ਤੋਂ ਉਹ ਇਹ ਜਿਹੜਾ ਹੈ ਇਨਸਾਨੀਅਤ ਦੇ ਮਰਤਬੇ ਤੋਂ ਵੀ ਜਿਹੜਾ ਹੈ ਉਹ ਡਿੱਗ ਜਾਂਦਾ ਹੈ। ਤੋ ਉਸ ਨੂੰ ਇਨਸਾਨੀਅਤ ਦੇ ਮਰਤਬੇ ਦੇ ਖਿਲਾਰਨ ਲਈ ਕਿਆ ਇਨਸਾਨਾਂ ਦੇ ਕੋਲ ਕੋਈ ਇਸ ਦਾ ਦਾਰੂ ਵੀ ਹੈ, ਕੋਈ ਇਸ ਦਾ ਇਲਾਜ ਵੀ ਹੈ? ਸੋ ਅਸੀਂ ਜਦੋਂ ਪੂਰੀ ਇਨਸਾਨੀ ਤਾਰੀਖ 'ਤੇ ਝਾਤ ਮਾਰਦੇ ਹਾਂ ਤੇ ਸਾਨੂੰ ਇਹ ਨਜ਼ਰ ਆਉਂਦਾ ਹੈ ਕਿ ਵਾਕਈ ਇੱਕ ਨਿਜ਼ਾਮ ਇੰਜ ਦਾ ਹੈ ਕਿ ਅਗਰ ਉਸ ਨੂੰ ਪ੍ਰਚਲਿਤ ਕੀਤਾ ਜਾਏ, ਉਸ ਦੀ ਲਗੋਤੀ ਕੀਤੀ ਜਾਏ, ਤੇ ਇਨਸਾਨਾਂ ਦੇ ਇਹ ਜਿਹੜੇ ਮਸਲੇ ਨੇ ਇਹ ਖਤਮ ਹੋ ਜਾਣ ਕਿ ਉਹ ਇਨਸਾਨੀਅਤ ਦੇ ਮਰਤਬੇ ਤੋਂ ਨਾ ਡਿੱਗਣ। ਸੋ ਦੁਨੀਆ ਦੇ ਉੱਤੇ ਇੱਕ ਨਿਜ਼ਾਮ ਇੰਜ ਦਾ ਵੀ ਹੈ ਜਿਹੜਾ ਇਨਸਾਨ ਨੂੰ ਦੌਲਤ ਜੋੜਨ ਨਹੀਂ ਦਿੰਦਾ, ਸਿਰਫ ਇਨਸਾਨ ਨੂੰ ਉਹਦੀ ਲੋੜ ਤੱਕ ਜਿਹੜਾ ਹੈ ਉਹ ਸੀਮਤ ਰੱਖਦਾ ਹੈ, ਮਹਦੂਦ ਰੱਖਦਾ ਹੈ ਕਿ ਇਨਸਾਨ ਦੇ ਕੋਲ ਬਸ ਇੰਨਾ ਕੀ ਹੋਣਾ ਚਾਹੀਦਾ ਹੈ ਕਿ ਜਿਹਦੇ ਨਾਲ ਉਸ ਦੇ ਜਿਹੜੇ ਸਾਹ ਨੇ ਉਹ ਸੌਖੇ ਢੰਗ ਦੇ ਨਾਲ ਜਿਹੜਾ ਹੈ ਉਹ ਚੱਲਣ। ਤੇ ਹੁਣ ਜ਼ਾਹਰ ਹੈ ਕਿ ਜਿਸ ਵੇਲੇ ਇਨਸਾਨ ਨੂੰ ਜੋੜਨ ਦੀ ਜਿਹੜੀ ਹੈ ਉਹ ਲੱਤ ਨਹੀਂ ਹੋਏਗੀ, ਜਦੋਂ ਉਹ ਆਪਣੀ ਜ਼ਰੂਰਤ ਤੋਂ ਜ਼ਿਆਦਾ ਰੱਖ ਨਹੀਂ ਸਕੇਗਾ, ਤੇ ਫਿਰ ਉਹ ਇੰਜ ਦੀਆਂ ਜਿਹੜੀਆਂ ਖਾਹਿਸ਼ਾਂ ਨੇ ਉਹ ਵੀ ਨਹੀਂ ਜਿਹੜਾ ਹੈ ਉਹ ਕਰ ਸਕੇਗਾ। ਦੂਸਰਾ ਇਹ ਵੇ ਕਿ ਇੱਕ ਇੰਜ ਦਾ ਵਿਹਾਰ ਜਿਹਦੇ ਵਿੱਚ ਰਿਆਸਤ ਜਿਹੜੀ ਹੈ ਉਹ ਬੰਦੇ ਦੀ ਰੋਜ਼ੀ ਰੋਟੀ ਦੀ ਜ਼ਿੰਮੇਦਾਰ ਹੋਵੇ, ਉਹਦੀ ਤਾਲੀਮ ਦੀ ਜ਼ਿੰਮੇਦਾਰ ਹੋਵੇ, ਉਹਦੇ ਪੜ੍ਹਾਈ ਦੀ ਜਿਹੜੀ ਹੈ ਜ਼ਿੰਮੇਦਾਰ ਹੋਵੇ, ਉਹਦੀ ਸਿਹਤ ਦੀ ਜ਼ਿੰਮੇਦਾਰ ਹੋਵੇ, ਤੇ ਫਿਰ ਵੀ ਇਨਸਾਨ ਜਿਹੜਾ ਹੈ ਉਹ ਉਹਦੇ ਅੰਦਰ ਇਹ ਜਿਹੜੀਆਂ ਗੈਰ ਇਨਸਾਨੀ ਖਾਹਿਸ਼ਾਂ ਨੇ ਉਹ ਮਤਲਬ ਕਿ ਘਟ ਜਾਂਦੀਆਂ ਨੇ, ਔਰ ਮੁਆਸ਼ਰਾ ਜਿਹੜਾ ਹੈ ਉਹ ਇਨਸਾਨੀਅਤ 'ਤੇ ਮਬਨੀ ਜਿਹੜਾ ਹੈ ਉਹ ਨਜ਼ਰ ਆਉਣ ਲੱਗ ਪੈਂਦਾ ਹੈ। ਲੇਕਿਨ ਜਿੱਥੇ ਇਨਸਾਨ ਦੇ ਉੱਤੇ ਇਹ ਕੋਈ ਪਾਬੰਦੀ ਨਹੀਂ, ਉਹ ਜਿੰਨਾ ਚਾਹਵੇ ਉਹ ਇਕੱਠਾ ਕਰੇ, ਔਰ ਜਿਸ ਢੰਗ ਦੇ ਨਾਲ ਚਾਹਵੇ ਉਹ ਜਿਹੜਾ ਹੈ ਉਹ ਇਕੱਠਾ ਕਰੇ। ਇੱਕ ਦੁਨੀਆ ਦੇ ਉੱਤੇ ਵਿਹਾਰ ਹੋ ਹੈ ਜਿਹਦਾ ਮਕਸਦ ਇਨਸਾਨ ਦੀ ਫਲਾਹ ਨਹੀਂ ਹੈ, ਬਲਕਿ ਉਸ ਦਾ ਮਕਸਦ ਜਿਹੜਾ ਹੈ ਉਹ ਮੁਨਾਫਾ ਕਮਾਉਣਾ ਹੈ, ਜਿਹਨੂੰ ਅਸੀਂ ਸਰਮਾਇਆਦਾਰੀ ਨਿਜ਼ਾਮ ਜਿਹੜਾ ਹੈ ਉਹ ਆਖਦੇ ਹਾਂ। ਇਸ ਦੇ ਵਿੱਚ ਜਿਹੜਾ ਸਰਮਾਇਆ ਹੈ ਉਹ ਪ੍ਰਧਾਨ ਹੁੰਦਾ ਹੈ, ਤੇ ਸਰਮਾਇਆਦਾਰ ਦੀ ਖਾਹਿਸ਼ ਹੁੰਦੀ ਹੈ ਕਿ ਉਸ ਦਾ ਜਿਹੜਾ ਸਰਮਾਇਆ ਹੈ ਉਹ ਦੂਣਾ ਤੀਣਾ ਹੋ ਕੇ ਉਸ ਦੇ ਕੋਲ ਜਿਹੜਾ ਹੈ ਉਹ ਵਾਪਸ ਆਵੇ, ਔਰ ਉਹਦੇ ਵਾਸਤੇ ਉਹ ਜਿਹੜਾ ਹੈ ਇਹ ਜ਼ਰੂਰੀ ਨਹੀਂ ਹੈ ਕਿ ਉਹਦੇ ਤੱਤ ਦੇ ਵਿੱਚ ਇਨਸਾਨਾਂ ਦੀ ਜਿਹੜੀ ਹੈ ਉਹ ਫਲਾਹ ਹੋਵੇ। ਜਿਹੜੇ ਸਰਮਾਇਆਦਾਰ ਨੇ ਉਹ ਜਿਸ ਵੇਲੇ ਲੋਕਾਂ ਨੂੰ ਦੁਆ ਦੀ ਜ਼ਿਆਦਾ ਲੋੜ ਹੁੰਦੀ ਹੈ ਉਹ ਦੁਆਵਾਂ ਦੇ ਸਟਾਕ ਕਰ ਲੈਂਦੇ ਨੇ, ਤੇ ਫਿਰ ਉਸ ਨੂੰ ਮਹਿੰਗੇ ਭਾਅ ਵੇਚਦੇ ਨੇ। ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਦੇ ਨਜ਼ਦੀਕ ਇਨਸਾਨੀਅਤ ਦੀ ਫਲਾਹ ਜਿਹੜੀ ਹੈ ਉਹ ਉੱਤਮ ਨਹੀਂ ਹੈ, ਬਲਕਿ ਉਹਨਾਂ ਦਾ ਜਿਹੜਾ ਮੁਨਾਫਾ ਹੈ, ਔਰ ਮੁਨਾਫੇ ਦੀ ਵੀ ਕੋਈ ਹੱਦ ਨਹੀਂ ਹੈ, ਉਹ ਜਿੰਨਾ ਵੀ ਵੱਧਦਾ ਜਾਵੇ ਉਹ ਉਸ ਨੂੰ ਜਿਹੜਾ ਹੈ ਵਧਾਉਂਦੇ ਜਾਂਦੇ ਨੇ, ਤੇ ਜ਼ਿਆਦਾ ਤੋਂ ਜ਼ਿਆਦਾ ਮੁਨਾਫੇ ਲੈਣ ਦੀ ਖਾਤਰ ਉਹਨਾਂ ਨੂੰ ਜੋ ਵੀ ਕਰਨਾ ਪਵੇ ਉਹ ਕਰਦੇ ਨੇ, ਚਾਹੇ ਉਹ ਲੋਕਾਂ ਦੇ ਮਰਨ ਦੀਆਂ ਜਿਹੜੀਆਂ ਦੁਆਵਾਂ ਨੇ ਉਹ ਹੀ ਕਰਦੇ। ਹੁਣ ਰਾਂਝੇ ਨੇ ਜਿਹੜਾ ਹੈ ਉਸ ਦਾ ਜਿਹੜਾ ਧਿਆਨ ਹੈ ਉਸ ਤਰਫ ਦਵਾਇਆ ਹੈ ਕਿ ਤੇਰੇ ਅੰਦਰ ਜਿਹੜਾ ਹੈ ਕਿ ਇਹ ਜਿਹੜੀ ਖਾਹਿਸ਼ ਹੈ ਹਰ ਵੇਲੇ ਮੌਜੂਦ ਰਹਿੰਦੀ ਹੈ ਕਿ ਯਾ ਅੱਲਾ ਹੁਣੇ ਕਿਤੋਂ ਖਬਰ ਆਵੇ ਕਿ ਫਲਾਂ ਜੀ ਜਿਹੜਾ ਹੈ ਉਹ ਫੌਤ ਹੋ ਗਿਆ ਹੈ। ਤੇ ਜਿਸ ਵੇਲੇ ਇਹਨਾਂ ਨੂੰ ਇਹ ਖਬਰ ਮਿਲਦੀ ਹੈ, ਗੋਰਕਨ ਨੂੰ ਜਦੋਂ ਇਹ ਖਬਰ ਮਿਲਦੀ ਹੈ, ਮੁੱਲਾ ਨੂੰ ਜਦੋਂ ਇਹ ਖਬਰ ਮਿਲਦੀ ਹੈ, ਉਦੋਂ ਉਹਨਾਂ ਨੂੰ ਖੁਸ਼ੀ ਹੁੰਦੀ ਹੈ, ਅਫਸੋਸ ਨਹੀਂ ਹੁੰਦਾ, ਕਿਉਂਕਿ ਉਹਨਾਂ ਦੀ ਜਿਹੜੀ ਰੋਜ਼ੀ ਹੈ ਉਹਦਾ ਦਰ ਜਿਹੜਾ ਹੈ ਉਹ ਖੁੱਲ੍ਹ ਜਾਂਦਾ ਹੈ। ਤੋ ਰਾਂਝਾ ਜਿਹੜਾ ਹੈ ਇਸ ਕਿਸਮ ਦੀ ਜਿਹੜੀ ਮੁੱਲਾਂ ਦਾ ਜਿਹੜਾ ਕਿਰਦਾਰ ਹੈ, ਔਰ ਮੁੱਲਾਂ ਦਾ ਜਿਹੜਾ ਰੋਜ਼ੀ ਕਮਾਉਣ ਦਾ ਜਿਹੜਾ ਤਰੀਕਾ ਢੰਗ ਹੈ, ਉਸ ਨੂੰ ਕਿਸ ਨਜ਼ਰ ਨਾਲ ਵੇਖਦਾ ਹੈ? ਅੰਨੇ ਕੋੜਿਆਂ ਲੂਲਿਆਂ ਵਾਂਗ ਬੈਠੇ,
यानी कि हुण ये जिहड़ा मौलवी का रोज़ी कमाने का जिहड़ा तरीका है वो उस दे विच मेहनत कोई नहीं है, उस दे विच कोई भज नस नहीं है, उस दे विच कोई टैक्नीकलिटीज़ नहीं है। उस दे विच जिहड़ा है वो ये है कि वो सिर्फ एक मसीत का जिहड़ा है इमाम होना उस लिए जिहड़ा है वो जरूरी है। सो रांझा जिहड़ा है इस किस्म के वरतारे नूं जिहड़ा है जिस तरह कोई अन्ना बंदा है वो मंग के खांदा है, कोड़ा बंदा जिहड़ा है वो काम कर ही नहीं सकता। को जिहड़ा कोड़पन है वो एक बीमारी है, अन्ना होना भी एक बीमारी है। अन्ने कोड़ियां लूलियां, हुण लूला जिहड़ा है वो माजूर बंदा है। सो ये जिहड़े लोग ने ये अगर इन्हां नूं ये बीमारी कुदरती है तो ये माजूर ने ये अपनी रोज़ी जिहड़ी है वो कमा के नहीं खा सकते, तो इन्हां दी जिम्मेदारी भी जिहड़ी है वो समाज की जिम्मेदारी है। लेकिन जिहड़ा रंज के सामने जी खड़ा है वो चंगा भला हट्टा कट्टा है, वो जिहड़ा है उसके हड्ड पैर जिहड़े ने वो सलामत ने, पर वो मेहनत जिहड़ी है वो नहीं करना चाहुंदा। वो चाहता है कि बस लोग जिहड़े ने वो या मरन तो या वो पैदा होने से भी जिहड़ा है उस नूं कुछ ना कुछ जिहड़ा है वो लभदा है। सो रांझा साफ लफ्ज़ां दे विच गल कहंदा है कि अन्ने कोड़ियां लूलियां वांग बैठे कुरा मरण जमान दा मारदे हो। कुरा हुंदा कि जिस वेले तुसीं कोई फाल कड्डदे हो, पासा जिस वेले तुसीं खेडदे हो ते उस फिर तुसीं देखदे हो कि इस दे तत्त दे विच जिहड़ा है वो की होवेगा। सो जिहड़ा मौलवी का जिहड़ा है कुरा मारना वो ये है कि किहड़ा बंदा जिहड़ा है वो किसी दे मरण की वारी है या किसी दे घर कोई जिहड़ा है बच्चा वो पैदा होना है, तो उसका सारे का सारा जिहड़ा ध्यान है उसकी जिहड़ी सोच है उसका महवर जिहड़ा है वो लोगों का पैदा होना और लोगों का जिहड़ा है वो मरना है। सो इन्ना और क्यों उहदे लई क्यों है, इस लई कि उस दे नाल उसनूं कुछ ना कुछ लभना है। सो ये जिहड़ा मौलवी है ये निरा इबादत दे ढंग दसन वाला नहीं है, बल्कि ये लोगों दीयां फालां भी कड्डदा है, लोगों नूं उन्हां दीयां किस्मत दा हाल भी दसदा है। और फिर जे किसी बंदे की किस्मत पैड़ी है तो उसनूं सुधारन लई उसनूं ठीक करन लई तवी धागे जिहड़े ने वो भी करदा है। तो ये भी उसदी रोज़ी रोटी कमाने का जिहड़ा ना एक ढंग है। तो रांझा जिहड़ा है, रांझा एक मेहनती बंदा है और जिहड़े आले दुआले लोग ने वो मेहनती ने, वो खून पसीना एक करके अपने जिहड़ा हड्ड पैर तोड़ के जिहड़ा है ना वो मेहनत करदे ने ते अपनी मेहनत के नाल जिहड़ा है अपनी रोज़ी रोटी कमांदे ने और इस किस्म के जिहड़े समाज दे विच जी ने उन्हां नूं भी जिहड़ा है ये लोग जिहड़े ने ये पालदे ने। तो फिर समाज दे विच उत्तम जिहड़े ने, जिहड़े चंगे लोग ने वो तो यह होए ना कि जिहड़े अपने भी रोज़ी रोटी पूरी करदे ने ते दूजिआं दी भी जिहड़ा है वो दूजिआं नूं भी जिहड़ा है वो संभालदे ने। लेकिन अपने अपनी विचार चर्चा दे विच मुल्लां जिहड़े ने वो इन्हां नूं उत्तम नहीं मनदे। उत्तम फिर वो अपने आप नूं जिहड़ा है वो करार दिंदे ने। रांझे ने ये सारे का सारा जिहड़ा उन्हां दा जिहड़ी गेम है, उन्हां दी जिहड़ी खेड है उसनूं उसने जिहड़ा है उसका भांडा जिहड़ा है वो भंन दिता है और लोकां दे सामने जिहड़ा है उसने खुल खला के जिहड़ा है ये गल कीती है कि बास हलविआं दी खबर मुर्दिआं दी, जिउंदे नाल दुआई दे मारदे हो, अन्ने कोड़ियां लूलियां वांग बैठे कुरा मरण जमान दा मारदे हो ते शरा वड्डा सरपोश बनाया जी। हुण इत्थे जिहड़ा सरपोश का मतलब है वो ढकना है। सो तुसी जिहड़ी शरह नूं ना तुसी एक लिबास शरह नूं एक लिबास के तौर पर तुसी जिहड़ा ना इस्तेमाल करदे हो और ये शरह दे विच तुसी अपने आप नूं जिहड़ा है वो लुकाया होया है। सो मकसद शरह नूं जानना नहीं है, शरह दे उत्ते अमल करना नहीं है, सगों शरह नूं अपने मकसद की खातर अपने जिहड़ा लोभ लालच की खातर जिहड़ा है वो वरतना है। सो असीं देखने हाँ कि तारीख दे विच लोग जिहड़े ने वो धर्म नूं अपने सियासी मकसद लई भी वरतदे ने, मुआशी मकसद लई भी जिहड़ा है वो वरतदे ने ते समाजी जिहड़े मकसद ने उन्हां दे लई भी जिहड़ा है ये वरतदे ने। सो
ਰਾਂਝਾ ਜਿਸ ਮੌਲਵੀ ਦੇ ਨਾਲ ਮੁਹਾਤਬ ਹੈ ਉਹ ਵੀ ਆਪਣੇ ਮਕਸਦ ਲਈ ਜਿਹੜਾ ਹੈ ਉਹ ਮਜ਼ਹਬ ਨੂੰ, ਧਰਮ ਨੂੰ, ਦੀਨ ਨੂੰ ਜਿਹੜਾ ਹੈ ਉਹ ਵਰਤ ਰਿਹਾ ਹੈ। ਸੋ ਸ਼ਰਾ ਵੱਡਾ ਸਰਪੂਸ਼ ਬਣਾਇਆ ਜੇ, ਔਰ ਇਹ ਇਹਨਾਂ ਦਾ ਸਭ ਤੋਂ ਵੱਡਾ ਹਥਿਆਰ ਹੈ ਜਿਹਦੇ ਪਿੱਛੇ ਇਹ ਜਿਹੜੇ ਨੇ ਇਹ ਲੁਕਦੇ ਨੇ, ਔਰ ਇਹ ਇਸ ਮਸਲੇ ਦੇ ਲੋਕਾਂ ਨੂੰ ਜਜ਼ਬਾਤੀ ਕਰਕੇ ਤੇ ਆਪਣੇ ਜਿਹੜੇ ਇਹਨਾਂ ਦੇ ਟੀਚੇ ਹੁੰਦੇ ਨੇ ਉਹ ਇਹ ਪੁੱਗਦੇ ਨੇ। ਸ਼ਰਾ ਵੱਡਾ ਸਰਪੋਸ਼ ਬਣਾਇਆ ਜੇ, ਰਵਾਦਾਰ ਵੱਡੇ ਗੁਨਾਹਗਾਰ ਦਿਓ। ਸੋ ਇਹ ਜਿਹੜੀਆਂ ਚੀਜ਼ਾਂ ਨੂੰ ਜਾਇਜ਼ ਵੀ ਬਣਾ ਲੈਂਦੇ, ਨਾਜਾਇਜ਼ ਚੀਜ਼ਾਂ ਨੂੰ ਜਾਇਜ਼ ਵੀ ਬਣਾ ਲੈਂਦੇ ਨੇ, ਔਰ ਜਿਹੜਾ ਬੰਦਾ ਚੀਜ਼ਾਂ ਨਾਜਾਇਜ਼ ਚੀਜ਼ਾਂ ਨੂੰ ਜਾਇਜ਼ ਬਣਾਉਂਦਾ ਹੈ, ਰਵਾਦਾਰ ਵੱਡੇ ਗੁਨਾਹਗਾਰ ਦਿਓ। ਵੱਡਾ ਫਿਰ ਗੁਨਾਹਗਾਰ ਜਿਹੜਾ ਹੈ ਉਹ ਹੈ। ਸੋ ਅਸੀਂ ਵੇਖਦੇ ਹਾਂ ਕਿ ਤਾਰੀਖ ਦੇ ਵਿੱਚ ਮੌਲਵੀਆਂ ਨੇ ਹੁਕਮਰਾਨਾਂ ਦੀ ਜਿਹੜਾ ਰਾਜ ਹੈ ਉਸ ਨੂੰ ਮਜ਼ਬੂਤ ਕਰਨ ਲਈ ਉਹਨਾਂ ਦੀ ਪੱਖ ਦੇ ਵਿੱਚ ਉਹਨਾਂ ਨੇ, ਹਾਲਾਂਕਿ ਸ਼ਰਅ ਜਿਹੜੀ ਹੈ ਉਹਨਾਂ ਨੂੰ ਇਸ ਗੱਲ ਦੀ ਆਗਿਆ ਨਹੀਂ ਸੀ ਦਿੰਦੀ, ਲੇਕਿਨ ਉਹਨਾਂ ਨੇ ਉਹਨਾਂ ਦੀ ਪੱਖ ਦੇ ਵਿੱਚ ਜਿਹੜਾ ਹੈ ਉਹ ਫਤਵੇ ਜਿਹੜੇ ਨੇ ਉਹ ਦਿੱਤੇ ਨੇ, ਔਰ ਉਹਨਾਂ ਦੇ ਜਿਹੜੇ ਮੁਖਾਲਫੀਨ ਨੇ ਉਹਨਾਂ ਦੇ ਖਿਲਾਫ ਜਿਹੜਾ ਹੈ ਉਹ ਫਤਵੇ ਦਿੱਤੇ ਨੇ, ਔਰ ਇਸ ਲਈ ਉਹਨਾਂ ਨੇ ਸ਼ਰਅ ਦਾ ਜਿਹੜਾ ਹੈ, ਦੀਨ ਦਾ, ਧਰਮ ਦਾ ਸਹਾਰਾ ਜਿਹੜਾ ਹੈ ਉਹ ਲੈਂਦੇ ਰਹੇ ਨੇ, ਔਰ ਆਪਣੇ ਮਕਸਦ ਲਈ ਜਿਹੜਾ ਹੈ ਉਹ ਉਸ ਨੂੰ ਵਰਤਦੇ ਨੇ। ਸੋ ਰਾਂਝਾ ਇਸ ਇੱਥੋਂ ਜਿਹੜਾ ਨਾ ਉਹ ਇਸ਼ਾਰਾ ਔਰੰਗਜ਼ੇਬ ਆਲਮਗੀਰ ਵੱਲ ਹੈ, ਔਰ ਉਸ ਤੋਂ ਬਾਅਦ ਜਿਹੜੇ ਲੋਕ ਰਾਜ ਸੱਥ ਵਿੱਚ ਆਏ ਉਹਨਾਂ ਵੱਲ ਇਸ਼ਾਰਾ ਹੈ ਕਿ ਔਰੰਗਜ਼ੇਬ ਆਲਮਗੀਰ ਨੇ ਵੀ ਧਰਮ ਨੂੰ ਆਪਣੇ ਜਿਹੜਾ ਤਖਤ ਹੈ ਉਸ 'ਤੇ ਕਬਜ਼ਾ ਕਰਨ ਲਈ ਜਿਹੜਾ ਹੈ ਉਹ ਉਸ ਨੂੰ ਵਰਤਿਆ, ਔਰ ਲੋਕਾਂ ਦੇ ਵਿੱਚ ਇਹ ਮਸ਼ਹੂਰ ਕੀਤਾ ਕਿ ਔਰੰਗਜ਼ੇਬ ਨੂੰ ਤੇ ਇਕਤਦਾਰ ਦਾ, ਸਲਤਨਤ ਦਾ ਔਰ ਤਖਤ ਦਾ ਕੋਈ ਲਾਲਚ ਨਹੀਂ ਸੀ। ਉਹ ਤੇ ਤਖਤ ਤੇ ਸਿਰਫ ਇਸ ਵਾਸਤੇ ਆਇਆ ਹੈ ਕਿ ਉਹ ਇਸਲਾਮ ਨੂੰ ਜਿਹੜਾ ਹੈ ਦੁਨੀਆ ਭਰ ਦੇ ਵਿੱਚ ਜਿਹੜਾ ਹੈ ਉਹ ਫੈਲਾਵੇ। ਸੋ ਇਹ ਜਿਹੜਾ ਮਾਮਲਾ ਹੈ ਇਹ ਤਖਤ ਤੋਂ ਲੈ ਕੇ ਥੱਲੇ ਤੱਕ ਜਿਹੜਾ ਨਾ ਇਵੇਂ ਹੀ ਜਿਹੜਾ ਨਾ ਇਹ ਚੱਲਦਾ ਆ ਰਿਹਾ, ਔਰ ਜਿਹੜਾ ਇਹ ਮਸਜਿਦ ਦੇ ਵਿੱਚ ਜਿਹੜਾ ਮੁੱਲਾ ਬੈਠਾ ਹੈ ਉਹ ਉਸ ਦਾ ਵੀ ਜਿਹੜਾ ਹੈ ਇਹੀ ਤਰੀਕਾ ਹੈ ਕਿ ਉਹ ਧਰਮ ਨੂੰ ਜਿਹੜਾ ਹੈ ਆਪਣੇ ਪੇਟ ਦੀ ਖਾਤਰ ਜਿਹੜਾ ਹੈ ਉਸ ਨੂੰ ਵਰਤਦਾ ਹੈ, ਔਰ ਉਸ ਨੂੰ ਜਿਹੜੇ ਇਲਾਕੇ ਦੇ ਚੌਧਰੀ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਹੈ ਉਹ ਭੁਗਤਾਉਂਦਾ ਹੈ, ਔਰ ਉਹ ਜਿਹੜੇ ਲੋਕਾਂ ਦੇ ਨੁਮਾਇੰਦੇ ਨੇ, ਜਿਹੜੇ ਲੋਕਾਂ ਦੇ ਲੀਡਰ ਨੇ, ਜਿਸ ਤਰ੍ਹਾਂ ਰਾਂਝਾ ਇੱਥੇ ਹੈ ਉਹਦੀ ਸੱਦ ਤੇ ਲੋਕ ਆ ਗਏ ਨੇ, ਤੇ ਉਸ ਨੇ ਦੇਖੋ ਸਭ ਤੋਂ ਪਹਿਲਾਂ ਜਿਹੜਾ ਵਰਤਿਆ ਉਹ ਧਰਮ ਨੂੰ ਵਰਤਿਆ ਹੈ। ਮੁੱਲਾ ਆਖਿਆ ਚੂਣੀਆਂ ਵੇਚਦਿਆਂ ਹੀ, ਗੈਰ ਸ਼ਰਅ ਤੂੰ ਕੌਣ ਹੈ ਦੂਰ ਹੋਵੇ। ਸੋ ਉਹ ਸਭ ਤੋਂ ਪਹਿਲਾਂ ਸ਼ਰਅ ਨੂੰ ਹੀ ਜਿਹੜਾ ਹੈ ਵਿੱਚ ਲੈ ਕੇ ਆਇਆ ਹੈ। ਹਾਲਾਂਕਿ ਰਾਂਝੇ ਦੀ ਜਿਹੜੀ ਉੱਥੇ ਹਸੀਅਤ ਹੈ ਉਹ ਇੱਕ ਮੁਸਾਫਿਰ ਦੀ ਹੈ। ਰਾਂਝਾ ਉੱਥੇ ਕੋਈ ਇਬਾਦਤ ਕਰਨ ਲਈ ਨਹੀਂ ਠਹਿਰਿਆ, ਬਲਕਿ ਉਹ ਤੇ ਆਪਣੀ ਜਿਹੜੀ ਰਾਤ ਕੱਟਣ ਲਈ ਉੱਥੇ ਜਿਹੜਾ ਹੈ ਉਹ ਠਹਿਰਿਆ ਹੈ। ਸੋ ਉਸ ਦੀ ਆਦਰ ਸੇਵਾ ਦੀ ਬਜਾਏ ਉਸ ਨੇ ਰਾਂਝੇ ਦਾ ਜਿਹੜਾ ਸਰਾਪਾ ਹੈ ਉਸ ਨੂੰ ਜਿਹੜਾ ਹੈ ਉਹ ਨਿੰਦਣਾ ਸ਼ੁਰੂ ਕੀਤਾ ਹੈ, ਔਰ ਇਸ ਵਾਸਤੇ ਕੀਤਾ ਹੈ ਕਿ ਉਸ ਨੂੰ ਇਸ ਗੱਲ ਦੀ ਸਾਰ ਹੋ ਗਈ ਹੈ ਕਿ ਇਹ ਜਿਹੜਾ ਬੰਦਾ ਬੈਠਾ ਮਸੀਹ 'ਚ ਆ ਗਿਆ ਹੈ, ਔਰ ਜਿਹਦੀ ਸੱਦ ਤੇ ਲੋਕ ਆ ਗਏ ਨੇ, ਇਹ ਲੋਕਾਈ ਦੇ ਭਲੇ ਦੀ ਗੱਲ ਕਰਨ ਵਾਲਾ ਬੰਦਾ ਹੈ, ਔਰ ਲੋਕਾਈ ਨੇ ਆਪਣਾ ਹਕੀਕੀ ਲੀਡਰ ਜਿਹੜਾ ਹੈ ਉਹ ਪਹਿਚਾਨ ਲਿਆ ਹੈ। ਸੋ ਹੁਣ ਲੋਕਾਂ ਦੇ ਮਨਾਂ ਦੇ ਵਿੱਚੋਂ ਰਾਂਝੇ ਨੂੰ ਕੱਢਣ ਲਈ ਉਹ ਵੰਨੋ ਵੰਨ ਕਿਸਮ ਦੇ ਜਿਹੜੇ ਲਿੰਬਣ ਨੇ ਉਹ ਰਾਂਝੇ ਦੇ ਉੱਤੇ ਜਿਹੜਾ ਹੈ ਉਹ ਲਾਉਂਦਾ ਹੈ, ਲੇਕਿਨ ਹਰ ਵਾਰੀ ਜਿਹੜਾ ਸਹਾਰਾ ਹੈ ਉਹ ਦੀਨ ਦਾ ਹੀ ਲੈਂਦਾ ਹੈ, ਮਜ਼ਹਬ ਦਾ ਹੀ ਜਿਹੜਾ ਹੈ ਉਹ ਲੈਂਦਾ ਹੈ। ਤੋ ਰਾਂਝੇ ਨੇ ਵੀ ਜਿਸ ਮਕਸਦ ਲਈ ਰਾਂਝਾ ਜਿਹੜਾ ਹੈ ਉਹ ਉਸ ਨੇ ਲੋਕਾਂ ਨੂੰ ਸੱਦਿਆ ਸੀ, ਰਾਂਝਾ ਆਪਣੇ ਮਕਸਦ ਵੱਲ ਜਿਹੜਾ ਹੈ ਉਹ ਵੱਧ ਰਿਹਾ ਹੈ। ਉਸ ਨੇ ਬੜੇ ਸੁਚੱਜੇ ਢੰਗ ਦੇ ਨਾਲ ਮੌਲਵੀ ਦਾ ਜਿਹੜਾ ਚਿਹਰਾ ਹੈ, ਜਿਹੜਾ ਉਹਨੇ ਧਰਮ ਦੇ ਲਿਬਾਸ ਦੇ ਵਿੱਚ ਜਿਹੜਾ ਹੈ ਉਹ ਲੁਕਾਇਆ ਹੋਇਆ ਹੈ, ਉਸ ਨੂੰ ਉਹ ਜਿਹੜਾ ਹੈ ਪੂਰੀ ਤਰ੍ਹਾਂ ਮਖੌਟਾ ਉਹਦੇ ਮੁਖ ਤੋਂ ਲਾ ਕੇ ਉਹਦਾ ਜਿਹੜਾ ਹਕੀਕੀ ਚਿਹਰਾ ਹੈ, ਉਹਦਾ ਜਿਹੜਾ ਹਕੀਕੀ ਕਿਰਦਾਰ ਹੈ ਉਹ ਲੋਕਾਂ ਦੇ ਸਾਹਮਣੇ ਜਿਹੜਾ ਹੈ ਉਹ ਧਰਦਾ ਪਿਆ ਹੈ, ਔਰ ਲੋਕਾਂ ਨੂੰ ਸਾਵਧਾਨ ਕਰਦਾ ਪਿਆ ਹੈ, ਲੋਕਾਂ ਨੂੰ ਸੁਚੇਤ ਕਰਦਾ ਪਿਆ ਹੈ। ਸੋ ਰਾਂਝੇ ਨੂੰ ਵਾਰਿਸ ਸ਼ਾਹ ਨੇ ਐਵੇਂ ਹੀ ਦਰਵੇਸ਼ ਜਿਹੜਾ ਸੀ ਕਰਾਰ ਨਹੀਂ ਸੀ ਦੇ ਦਿੱਤਾ, ਇਸ ਲਈ ਕਿ ਰਾਂਝੇ ਦੇ ਮਨ ਦੇ ਵਿੱਚ ਮਲਕੀਅਤ ਜਿਹੜੀ ਹੈ ਉਹ ਉਸ ਦਾ ਕੋਈ ਜਗ੍ਹਾ ਨਹੀਂ।
ਉਹ ਮਨੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਲ ਮਾਲਕੀ ਦੇ ਵਿਹਾਰ ਨੂੰ ਉਹ ਵਸਾਰ ਬੈਠਾ ਹੈ। ਤੋ ਜਿਸ ਵੇਲੇ ਉਹ ਮਲ ਮਾਲਕੀ ਦੇ ਵਿਹਾਰ ਨੂੰ ਵਸਾਰ ਬੈਠਾ ਹੈ ਤੇ ਉਸ ਦੇ ਅੰਦਰ ਹੁਣ ਜਿਹੜਾ ਹੈ ਉਹ ਚਾਨਣ ਹੀ ਚਾਨਣ ਹੈ, ਔਰ ਉਸ ਚਾਨਣ ਦੇ ਵਿੱਚ ਉਹ ਤਮੀਜ਼ ਕਰ ਸਕਦਾ ਹੈ ਕਿ ਕਿਹੜਾ ਬੰਦਾ ਇਨਸਾਨ ਹੈ ਤੇ ਕਿਹੜਾ ਇਨਸਾਨ ਦੇ ਰੂਪ ਦੇ ਵਿੱਚ ਜਿਹੜਾ ਹੈ ਉਹ ਹੈਵਾਨ ਹੈ। ਤੋ ਆਖਰ ਤੇ ਇਸ ਬੰਦ ਦੇ ਆਖਰੀ ਤੁਕ ਦੇ ਵਿੱਚ ਜਿਹੜੀ ਰੰਝ ਨੇ ਗੱਲ ਕੀਤੀ ਹੈ, ਵਾਰਿਸ ਸ਼ਾਹ ਮੁਸਾਫਰਾਂ ਆਇਆਂ ਨੂੰ ਚਲੋ ਚੱਲ ਹੀ ਪਏ ਪੁਕਾਰ ਦਿਓ। ਉੱਥੇ ਰੰਝ ਨੇ ਇਹ ਦੱਸਿਆ ਕਿ ਉਹ ਇੱਕ ਮੁਸਾਫਰ ਹੈ, ਔਰ ਜਿਹੜਾ ਮੌਲਵੀ ਹੈ ਇਹ ਮੁਸਾਫਰਾਂ ਨੂੰ ਜਿਹੜਾ ਹੈ ਇੱਥੋਂ ਦੁਰਕਾਰਦੇ ਨੇ, ਦੂਰ ਕਰਦੇ ਨੇ। ਹਾਲਾਂਕਿ ਜਿਹੜਾ ਮੁਸਾਫਰ ਹੈ ਉਹਨੇ ਸਵੇਰੇ ਚਲੇ ਹੀ ਜਾਣਾ ਹੁੰਦਾ ਹੈ। ਤੋ ਯਕੀਨਨ ਅਗਰ ਰੰਝ ਦੀ ਜਗ੍ਹਾ ਤੇ ਕੋਈ ਹੋਰ ਬੰਦਾ ਹੁੰਦਾ ਤੇ ਸ਼ਾਇਦ ਮੌਲਵੀ ਜਿਹੜਾ ਹੈ ਉਹ ਇੰਜ ਨਾ ਕਰਦਾ, ਕਿਉਂਕਿ ਰਾਂਝਾ ਹੁਣ ਜਿਹੜਾ ਹੈ ਉਹ ਇੱਕ ਆਮ ਜੀ ਨਹੀਂ ਹੈ, ਬਲਕਿ ਰਾਂਝਾ ਉਹ ਜੀ ਹੈ ਜਿਹਦੇ ਨਾਲ ਲੋਕ ਜਿਹੜੇ ਨੇ ਉਹਨਾਂ ਦੀ ਜੁੜਤ ਹੈ। ਤੋ ਜਿਸ ਵੇਲੇ ਲੋਕਾਂ ਦੀ ਬੰਦੇ ਦੇ ਨਾਲ ਜੁੜਤ ਹੁੰਦੀ ਹੈ ਤੇ ਲੋਕ ਜਿਹੜੇ ਨੇ ਉਹ ਤਾਕਤ ਹੁੰਦੇ ਨੇ, ਸੋ ਉਹ ਜਿਹੜਾ ਬੰਦਾ ਹੈ ਉਹ ਤਾਕਤਵਰ ਹੋ ਜਾਂਦਾ ਹੈ। ਔਰ ਜਿਸ ਵੇਲੇ ਕੋਈ ਤਾਕਤਵਰ ਹੋ ਜਾਂਦਾ ਹੈ ਤੇ ਉਹ ਫਿਰ ਸਮਾਜ ਨੂੰ ਜਿਹੜਾ ਹੈ ਉਹ ਬਦਲ ਸਕਦਾ ਹੈ, ਔਰ ਉਹ ਤਾਕਤ ਦੇ ਨਾਲ ਜਿਹੜਾ ਹੈ ਆਪਣੇ ਜਿਹੜੇ ਟੀਚੇ ਨੇ ਉਹ ਪੁੱਗ ਸਕਦਾ ਹੈ। ਸੋ ਤਾਕਤ ਦਾ ਜਿਹੜਾ ਹੋਣਾ ਹੈ ਇਹ ਹੀ ਅਸਲ ਮਸਲਾ ਹੈ। ਇਸ ਲਈ ਜਿਹੜੇ ਇਕਤਦਾਰ ਤੇ ਕਾਬਜ਼ ਲੋਕ ਨੇ ਉਹ ਲੋਕਾਂ ਦੀ ਤਾਕਤ ਤੋਂ ਹਮੇਸ਼ਾ ਖੌਫਜ਼ਦਾ ਰਹਿੰਦੇ ਨੇ, ਔਰ ਲੋਕਾਂ ਦੀ ਤਾਕਤ ਨੂੰ ਤੋੜਨ ਲਈ ਉਹ ਲੋਕਾਂ ਨੂੰ ਵੰਡਦੇ ਰਹਿੰਦੇ ਨੇ। ਔਰ ਇਸ ਵੰਡਣ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਜਿਹੜਾ ਪਹਿਲਾ ਪੜਾਅ ਹੈ ਉਹ ਹੈ ਇਬਾਦਤਗਾਹ, ਉਹ ਚਾਹੇ ਮਸਜਿਦ ਦੀ ਸ਼ਕਲ 'ਚ ਹੋਵੇ, ਚਾਹੇ ਉਹ ਗੁਰਦੁਆਰੇ ਦੀ ਸ਼ਕਲ 'ਚ ਹੋਵੇ, ਚਾਹੇ ਉਹ ਗਿਰਜੇ ਦੀ ਸ਼ਕਲ ਦੇ ਵਿੱਚ ਹੋਵੇ, ਜਾਂ ਕਿਸੇ ਮੰਦਰ ਦੀ ਸ਼ਕਲ ਦੇ ਵਿੱਚ ਜਿਹੜਾ ਹੈ ਕੋਈ ਵੀ ਇਬਾਦਤ ਦੀ ਜਿਹੜੀ ਜਗ੍ਹਾ ਹੈ, ਔਰ ਉੱਥੇ ਜਿਹੜਾ ਇਬਾਦਤ ਦੇ ਜਿਹੜੇ ਫਰੀਜ਼ੇ ਅੰਜਾਮ ਦੇ ਰਿਹਾ ਹੈ ਉਹ ਜੀ ਹੈ। ਔਰ ਇੱਥੇ ਜਿਹੜਾ ਹੈ ਉਹ ਮੁੱਲਾ ਹੈ। ਮੁੱਲਾ ਇੱਥੇ ਜਿਹੜਾ ਹੈ ਲੋਕਾਂ ਨੂੰ ਊਚ ਨੀਚ ਦੇ ਵਿੱਚ ਜਿਹੜਾ ਹੈ ਉਹ ਵੰਡਦਾ ਹੈ, ਲੋਕਾਂ ਨੂੰ ਧਰਮ ਦੇ ਵਿੱਚ ਜਿਹੜਾ ਹੈ ਉਹ ਵੰਡਦਾ ਹੈ, ਲੋਕਾਂ ਨੂੰ ਜਿਹੜਾ ਹੈ ਉਹ ਸਰਹੱਦਾਂ ਦੇ ਵਿੱਚ ਵੰਡਦਾ ਹੈ, ਲੋਕਾਂ ਨੂੰ ਕੌਮਾਂ ਦੇ ਵਿੱਚ ਵੰਡਦਾ ਹੈ, ਲੋਕਾਂ ਨੂੰ ਫਿਰ ਫਿਰਕਿਆਂ ਦੇ ਵਿੱਚ ਵੰਡਦਾ ਹੈ। ਸੋ ਇਹ ਵੰਡ ਦਾ ਇੱਕ ਸਿਲਸਿਲਾ ਹੈ ਜਿਹਦੇ ਵਿੱਚ ਉਹ ਲੋਕਾਂ ਦੀ ਜਿਹੜੀ ਤਾਕਤ ਹੈ ਉਸ ਨੂੰ ਤਕਸੀਮ ਕਰ ਦਿੰਦੇ ਨੇ, ਔਰ ਇਸ ਤਕਸੀਮ ਦੇ ਤੱਤ ਦੇ ਵਿੱਚ ਜਿਹੜਾ ਹੈ ਜਿਹੜੇ ਸਮਾਜ 'ਚ ਘਟੇਰ ਲੋਕ ਹੁੰਦੇ ਨੇ, ਅਕਲੀਅਤੀ ਲੋਕ ਹੁੰਦੇ ਨੇ, ਉਹ ਫਿਰ ਜਿਹੜਾ ਹੈ ਉਹ ਰਾਜ ਕਰਦੇ ਨੇ। ਔਰ ਉਹ ਜਿਹੜੇ ਰਾਜ ਕਰਨ ਵਾਲੇ ਲੋਕ ਨੇ ਉਹ ਸਭ ਤੋਂ ਪਹਿਲਾਂ ਪੈਦਾਵਾਰੀ ਵਸੀਲਿਆਂ ਦੇ ਉੱਤੇ ਜਿਹੜਾ ਹੈ ਆਪਣੀ ਧੌਂਸ ਜਿਹੜੀ ਹੈ ਉਹ ਜਮਾਉਂਦੇ ਨੇ, ਔਰ ਇਸ ਧੌਂਸ ਨੂੰ ਜਸਟੀਫਾਈ ਕਰਨ ਲਈ ਵੀ ਮੁੱਲਾ ਉਹਨਾਂ ਦੀ ਸੇਵਾ ਦੇ ਵਿੱਚ ਹਰ ਵੇਲੇ ਜਿਹੜਾ ਹੈ ਉਹ ਹਾਜ਼ਰ ਰਹਿੰਦਾ ਹੈ। ਮੁੱਲਾ ਉਹਨਾਂ ਨੂੰ ਲੋਕਾਂ ਨੂੰ ਦੱਸਦਾ ਹੈ ਕਿ ਐਸ ਚੌਧਰੀ ਦਾ ਜਿਹੜਾ ਟੌ ਟੱਪਾ ਹੈ, ਐਸ ਚੌਧਰੀ ਦੀ ਜਿਹੜੀ ਮਲਕੀਅਤ ਹੈ ਔਰ ਇਸ ਚੌਧਰੀ ਦੀ ਜਿਹੜੀ ਮਾਲਕੀ ਹੈ ਇਹ ਰੱਬ ਨੇ ਇਸ ਦੇ ਉੱਤੇ ਜਿਹੜਾ ਹੈ ਮਿਹਰ ਕੀਤੀ ਹੈ, ਇਸ ਤੇ ਅਨਾਇਤ ਕੀਤੀ ਹੈ। ਸੋ ਇਹ ਕਿਸੇ ਔਰ ਇਹ ਹੁਣ ਜਿਸ ਵੇਲੇ ਰੱਬ ਦੀ ਮਿਹਰ ਮੰਨੀ ਜਾਏਗੀ, ਰੱਬ ਦੀ ਅਨਾਇਤ ਮੰਨੀ ਜਾਏਗੀ, ਤੇ ਇਹਦਾ ਮਤਲਬ ਹੈਗਾ ਕਿ ਰੱਬ ਦੀ ਉਸ ਬੰਦੇ ਤੇ ਇੱਕ ਮਿਹਰ ਭਰੀ ਨਜ਼ਰ ਹੈ। ਤੇ ਉਹ ਬੰਦਾ ਤੇ ਫਿਰ ਖਾਸ ਹੋ ਗਿਆ ਨਾ ਸਮਾਜ ਦੇ ਵਿੱਚ, ਜਿਹਦੇ ਤੇ ਰੱਬ ਦੀ ਮਿਹਰ ਭਰੀ ਜਿਹੜੀ ਹੈ ਉਹ ਨਜ਼ਰ ਹੈ। ਸੋ ਜਿਹੜੇ ਔਰ ਇਹ ਜਿਹੜੇ ਲੋਕ ਗਰੀਬ ਨੇ ਇਹ ਵੀ ਮਸਲਨ ਕਿ ਰੱਬ ਦੀ ਨਜ਼ਰ ਦੇ ਵਿੱਚ ਆ ਸਕਦੇ ਨੇ ਕਿ ਬਸ ਅਸੀਂ ਜਿਵੇਂ ਉਹਨਾਂ ਨੂੰ ਦੱਸਨੇ ਆ ਇਬਾਦਤ ਕਰਨ ਦੇ ਤਰੀਕੇ, ਇਬਾਦਤ ਕਰਨ ਦੇ ਢੰਗ, ਔਰ ਖੁਦਾ ਦੇ ਨੇੜੇ ਹੋਣ ਦੇ ਜਿਹੜੇ ਢੰਗ ਨੇ ਉਹ ਜਿਵੇਂ ਅਸੀਂ ਦੱਸਨੇ ਉਸ 'ਤੇ ਅਮਲ ਕਰਨਗੇ ਤੇ ਹੋ ਸਕਦਾ ਹੈ ਕਿ ਇਹਨਾਂ ਦੀ ਵੀ ਜਿਹੜੀ ਹੈ ਰੱਬ ਦੇ ਨੇੜਤਾ ਜਿਹੜੀ ਹੈ ਉਹ ਹੋ ਜਾਵੇ। ਸੋ ਲੋਕ ਜਿਹੜੇ ਨੇ ਉਹ ਉਹਨਾਂ ਦੇ ਝਾਂਸੇ ਦੇ ਵਿੱਚ ਆ ਜਾਂਦੇ ਨੇ, ਔਰ ਆਪਣੀ ਗੁਰਬਤ ਨੂੰ ਜਿਹੜਾ ਹੈ ਉਹ ਰੱਬ ਦੀ ਮਰਜ਼ੀ ਸਮਝ ਕੇ ਸੀਨੇ ਦੇ ਨਾਲ ਜਿਹੜਾ ਹੈ ਉਹ ਲਾਈ ਰੱਖਦੇ ਨੇ। ਕਿਸੇ ਬਹੁਤ ਸਾਰੀਆਂ ਜਗ੍ਹਾ ਤੇ ਗੁਰਬਤ ਦੇ ਜਿਹੜੇ ਨੇ ਫਾਇਦੇ ਵੀ ਜਿਹੜੇ ਨੇ ਉਹ ਗਿਣਾਏ ਜਾਂਦੇ ਨੇ, ਔਰ ਦੱਸਿਆ ਜਾਂਦਾ ਹੈ ਕਿ ਗੁਰਬਤ ਜਿਹੜੀ ਹੈ ਉਹ ਅਮੀਰੀ ਨਾਲੋਂ ਜਿਹੜਾ ਹੈ ਨਾ ਇੱਕ ਬਿਹਤਰ ਚੀਜ਼ ਹੈ। ਸੋ ਇਹ ਜਿਹੜੀ ਹੈ ਨਾ ਤੁਹਾਡੇ ਲਈ ਬੜੀ ਇੱਕ ਨਿਹਮਤ ਹੈ। ਸੋ ਕੁਛ ਲੋਕ ਇਸ ਨੂੰ ਨਿਹਮਤ ਸਮਝ ਕੇ ਵੀ ਜਿਹੜਾ ਹੈ ਉਹ ਸੀਨੇ ਦੇ ਨਾਲ ਜਿਹੜਾ ਹੈ ਉਹ ਲਾ ਲੈਂਦੇ ਨੇ, ਔਰ ਆਪਣੇ ਦਲਿੱਦਰ ਦੂਰ ਕਰਨ ਦੀ ਉਹ ਕੋਈ ਜਿਹੜੀ ਹੈ ਯਤਨ ਵਾ ਕੋਸ਼ਿਸ਼ ਜਿਹੜੀ ਹੈ ਉਹ ਨਹੀਂ ਕਰਦੇ। ਲੇਕਿਨ ਦੂਜੇ ਬੰਨੇ ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕ ਇਹ ਦਰਸ ਦੇ ਰਹੇ ਹੁੰਦੇ ਨੇ ਉਹ ਆਪ ਦਿਨ ਰਾਤ ਜਿਹੜੀ ਹੈ ਉਹ ਯਤਨ ਵਾ ਕਰ ਰਹੇ ਹੁੰਦੇ ਨੇ, ਔਰ ਲੋਕਾਂ ਨੂੰ ਜਿਹੜਾ ਹੈ ਤਕਸੀਮ ਕਰਨ ਦਾ ਜਿਹੜਾ ਅਮਲ ਹੈ ਉਹਦੇ ਵਿੱਚ ਉਹ ਰੁੱਝੇ ਹੁੰਦੇ ਨੇ, ਔਰ ਆਪਣੀ ਜਿਹੜੀ ਉਹਨਾਂ ਦੀ ਲੁੱਟ ਮਾਰ ਹੁੰਦੀ ਹੈ
ਉਸ ਦੇ ਨਵੇਂ ਤੋਂ ਨਵੇਂ ਤਰੀਕੇ ਜਿਹੜੇ ਨੇ ਉਹ ਕੱਢਦੇ ਰਹਿੰਦੇ ਨੇ, ਨਵੀਆਂ ਤੋਂ ਨਵੀਆਂ ਫਿਲਾਸਫੀਆਂ ਜਿਹੜੀਆਂ ਨੇ ਉਹ ਉਸ ਦੇ ਬਾਰੇ ਜਿਹੜਾ ਹੈ ਉਹ ਘੜਦੇ ਰਹਿੰਦੇ ਨੇ। ਸੋ ਇਹ ਕਹਾਣੀ ਜਿਹੜੀ ਹੈ ਇਹ ਅਸਲ ਦੇ ਵਿੱਚ ਸਾਡੇ ਆਪਣੇ ਜੀਵਨ ਦੀ ਕਹਾਣੀ ਹੈ। ਇਸ ਦੇ ਵਿੱਚ ਜੋ ਇਹ ਜਿਹੜੇ ਲੋਕ ਖੜੇ ਨੇ ਰਾਂਝੇ ਦੇ ਆਲੇ ਦੁਆਲੇ, ਉਹ ਅਸੀਂ ਲੋਕ ਹਾਂ, ਮਿਹਨਤ ਕਰਨ ਵਾਲੇ ਲੋਕ ਹਾਂ। 8-8 ਘੰਟੇ, 10-10 ਘੰਟੇ, 14-14 ਘੰਟੇ ਕੰਮ ਕਰਨ ਵਾਲੇ ਲੋਕ ਹਾਂ। ਅਸੀਂ ਬੜੇ ਖਲੂਸ ਦੇ ਨਾਲ ਜਿਹੜਾ ਹੈ, ਬੜੀ ਮਿਹਨਤ ਦੇ ਨਾਲ ਜਿਹੜਾ ਹੈ ਉਹ ਆਪਣੀ ਡਿਊਟੀ ਜਿਹੜੀ ਹੈ ਉਹ ਅਦਾ ਕਰਨੇ ਆ। ਲੇਕਿਨ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਇਹ ਜਿਹੜੀ ਮਿਹਨਤ ਹੈ ਨਾ, ਇਹ ਬੰਦੇ ਦੇ ਦਿਨ ਜਿਹੜੇ ਨੇ ਉਹ ਫੇਰ ਦਿੰਦੀ ਹੈ। ਲੇਕਿਨ ਅਸੀਂ ਵੇਖਿਆ ਕਿ ਮਿਹਨਤ ਕਰਨ ਵਾਲੇ ਲੋਕ ਨੇ ਉਹ ਕਬਰਾਂ 'ਚ ਉੱਪੜ ਜਾਂਦੇ ਨੇ, ਪਰ ਉਹਨਾਂ ਦੇ ਦਿਨ ਜਿਹੜੇ ਨੇ ਉਹ ਨਹੀਂ ਫਿਰਦੇ। ਸੋ ਉਹ 10-10 ਘੰਟੇ, 14-14 ਘੰਟੇ ਕੰਮ ਕਰਕੇ ਵੀ ਸਾਡੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਨੇ ਉਹ ਨਹੀਂ ਪੂਰੀਆਂ ਹੁੰਦੀਆਂ। ਤੋ ਅਸੀਂ ਜ਼ਿੰਦਗੀ ਦਾ ਚੱਸ ਜਿਹੜਾ ਹੈ, ਜ਼ਿੰਦਗੀ ਦਾ ਜਿਹੜਾ ਸਵਾਦ ਹੈ, ਉਹ ਅਸੀਂ ਕਿੱਥੋਂ ਮੰਨਣਾ ਹੈ? ਸਾਨੂੰ ਤੇ ਹਰ ਵੇਲੇ ਜਿਹੜਾ ਹੈ ਉਹ ਆਪਣੀ ਪਈ ਰਹਿੰਦੀ ਹੈ। ਕਿਤੇ ਅਸੀਂ ਬਿਜਲੀ ਦਾ ਬਿੱਲ ਤਾਰਨਾ ਹੈ, ਕਿਤੇ ਅਸੀਂ ਗੈਸ ਦਾ ਬਿੱਲ ਤਾਰਨਾ ਹੈ, ਕਿਤੇ ਪਾਣੀ ਦਾ ਬਿੱਲ ਤਾਰਨਾ, ਕਿਤੇ ਬਾਲਾਂ ਦੀਆਂ ਫੀਸਾਂ ਜਿਹੜੀਆਂ ਨੇ ਉਹ ਅਦਾ ਕਰਨੀਆਂ ਨੇ, ਇਸੇ ਤਰ੍ਹਾਂ ਹੋਰ ਬਹੁਤ ਸਾਰੇ ਮਸਲੇ ਨੇ। ਸੋ ਅਸੀਂ ਜਿਹੜਾ ਹੈ ਉਹ ਬਿਜਲੀ ਪਾਣੀ ਦੇ ਬਿੱਲਾਂ ਤੋਂ ਬਾਹਰ ਹੀ ਜਿਹੜਾ ਹੈ ਅਸੀਂ ਨਹੀਂ ਨਿਕਲ ਸਕਦੇ। ਤੇ ਹੋਰ ਅਸੀਂ ਜ਼ਿੰਦਗੀ ਦੇ ਬਾਰੇ ਅਸੀਂ ਕੀ ਸਮਝਣਾ ਤੇ ਕੀ ਸੋਚਣਾ ਹੈ। ਸੋ ਇਹ ਕਹਾਣੀ ਜਿਹੜੀ ਹੈ, ਇਸ ਨੂੰ ਪੜ੍ਹ ਕੇ ਅਸੀਂ ਇਹ ਦਰਸ ਲੈ ਸਕਦੇ ਹਾਂ ਕਿ ਅਸੀਂ ਆਪਣੀ ਜਿਹੜੀ ਮਿਹਨਤ ਹੈ ਇਸ ਨੂੰ ਅਸੀਂ ਕਿਸ ਤਰ੍ਹਾਂ ਜਿਹੜਾ ਹੈ ਉਹ ਵਰਤਣਾ ਹੈ। ਸੋ ਉਹ ਕਿਉਂਕਿ ਕੋਈ ਵੀ ਜਿਹੜਾ ਕੰਮ ਹੈ ਉਹ ਬਗੈਰ ਮਿਹਨਤ ਤੋਂ ਨਹੀਂ ਹੋਣਾ। ਅਗਰ ਨਿਜ਼ਾਮ ਦੀ ਜਿਹੜੀ ਤਬਦੀਲੀ ਹੈ ਉਹ ਵੀ ਜੋ ਬਗੈਰ ਮਿਹਨਤ ਤੋਂ ਜਿਹੜੀ ਹੈ ਉਹ ਪੋਸੀਬਲ ਜਿਹੜੀ ਹੈ ਉਹ ਨਹੀਂ ਹੋਣੀ। ਪਰ ਉਹ ਜਿਹੜੀ ਮਿਹਨਤ ਹੈ ਉਹ ਕਿਸ ਤਰ੍ਹਾਂ ਕਰਨੀ ਹੈ, ਉਸ ਦਾ ਕੀ ਢੰਗ, ਕੀ ਤਰੀਕਾ ਹੈ, ਇਹ ਸਾਨੂੰ ਜਿਹੜੀ ਤਬਦੀਲੀ ਦੀ ਦਾਅਵੇਦਾਰ ਆਰਗੇਨਾਈਜੇਸ਼ਨ ਹੈ, ਜਮਾਤ ਹੈ, ਉਹ ਦੱਸੇਗੀ ਕਿ ਇਹ ਕਿਸ ਤਰੀਕੇ ਦੇ ਨਾਲ, ਕਿਸ ਢੰਗ ਦੇ ਨਾਲ ਜਿਹੜਾ ਹੈ ਉਹ ਕਰਨੀ ਹੈ। ਇਸੇ ਤਰ੍ਹਾਂ ਸੂਝਵਾਨ ਜਿਹੜੇ ਨੇ ਉਹ ਦੱਸਦੇ ਨੇ। ਇੱਥੇ ਸਾਨੂੰ ਵਾਰਿਸ ਸ਼ਾਹ ਹੋਰੀ ਦੱਸ ਰਹੇ ਨੇ ਕਿ ਅਸੀਂ ਜਿਹੜਾ ਹੈ ਆਪਣੇ ਦੋਸਤ, ਪਹਿਲਾਂ ਤਾਂ ਆਪਣੇ ਦੋਸਤ ਔਰ ਦੁਸ਼ਮਣ ਦੀ ਤਮੀਜ਼ ਕਰਨੀ ਹੈ। ਮੁੱਲਾ ਜਿਹਨੂੰ ਅਸੀਂ ਆਪਣਾ ਦੋਸਤ, ਸੱਜਣ ਤੇ ਖੈਰ ਖਾ ਸਮਝਿਆ ਹੋਇਆ ਹੈ, ਉਹ ਸਾਡਾ ਸੱਜਣ ਤੇ ਖੈਰ ਖਾ ਨਹੀਂ ਹੈ। ਉਹ ਸੱਜਣ ਤੇ ਖੈਰ ਖਾ ਹੈਗਾ ਹੁਕਮਰਾਨ ਤਬਕੇ ਦਾ, ਉਹ ਸਾਡਾ ਸੱਜਣ ਤੇ ਖੈਰ ਖਾ ਨਹੀਂ ਹੈ। ਸਾਡਾ ਸੱਜਣ ਤੇ ਖੈਰ ਖਾ ਜਿਹੜਾ ਹੈ ਉਹ ਰਾਂਝਾ ਹੈ। ਤੋਂ ਰਾਂਝਾ ਜਿਹੜਾ ਹੈ ਉਹ ਜਿਨ੍ਹਾਂ ਦਾ ਉਹ ਖੈਰ ਖਾ ਹੈ, ਉਹਨਾਂ ਦੀ ਖੈਰ ਖਾਹੀ ਵਾਸਤੇ ਉਹ ਜਿਹੜਾ ਮੁੱਲਾਂ ਦਾ ਕਿਰਦਾਰ ਹੈ ਉਸ ਨੂੰ ਉਹਨਾਂ ਦੇ ਸਾਹਮਣੇ ਜਿਹੜਾ ਹੈ ਉਹ ਬੇਨਕਾਬ ਜਿਹੜਾ ਹੈ ਉਹ ਕਰ ਲਿਆ ਹੈ। ਜਿਨ੍ਹਾਂ ਲੋਕਾਂ ਨੇ ਉਸ ਦੇ ਚਿਹਰੇ ਨੂੰ ਪਹਿਚਾਨ ਲਿਆ, ਉਹ ਲੋਕ ਜਿਹੜੇ ਨੇ ਉਹਨਾਂ ਦੀ ਮਿਹਨਤ, ਉਹਨਾਂ ਦਾ ਜਿਹੜਾ ਰਾਹ ਹੈ ਉਹ ਵੀ ਬਦਲ ਜਾਏਗਾ ਤੇ ਉਹਨਾਂ ਦੀ ਜਿਹੜੀ ਮਿਹਨਤ ਹੈ ਉਹ ਵੀ ਰੰਗ ਲੈ ਆਏਗੀ। ਤੇ ਸੱਜਣੋ ਤੇ ਮਿੱਤਰੋ, ਮੈਨੂੰ ਆਸ ਹੈ ਕਿ ਇਹ ਜਿਹੜੀ ਗੱਲਬਾਤ ਅਸੀਂ ਕੀਤੀ ਹੈ, ਇਹ ਕੋਈ ਆਖਰੀ ਜਾਂ ਹਰਫੇ ਆਖਰ ਗੱਲਬਾਤ ਨਹੀਂ ਹੈ। ਇਹਦੇ ਵਿੱਚ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕਰ ਸਕਦੇ ਹੋ। ਇਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਜਾਗ ਪੰਜਾਬੀ ਚੈਨਲ ਨੂੰ ਵੇਖੋ, ਇਸ ਨੂੰ ਸਬਸਕ੍ਰਾਈਬ ਕਰੋ, ਇਸ 'ਤੇ ਆਪਣੀ ਰਾਏ ਜਿਹੜੀ ਨਾ ਉਹ ਦਿਓ। ਤੇ ਬੇਨਤੀ ਹੈ ਕਿ ਤੁਸੀਂ ਜਿਹੜਾ ਘੰਟੀ ਵਾਲਾ ਬਟਨ ਉਹ ਵੀ ਜ਼ਰੂਰ ਦਬਾਓ, ਤਾਂ ਕਿ ਸਾਡਾ ਹਰ ਵੀਡੀਓ ਆਪ ਮੁਹਾਰੇ ਤੁਹਾਨੂੰ ਮਿਲਦਾ ਰਹੇ। ਕੁਲ ਦਾ ਭਲਾ ਤੇ ਕੁਲ ਦੀ ਖੈਰ।